ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਸਾਰੀ ਸੰਗਤ ਪਿਆਰ ਨਾਲ ਆਖੋ ਨਾ ਜੀ ਧੰਨ ਬਾਬਾ ਦੀਪ ਸਿੰਘ ਜੀ। ਗੁਰੂ ਰਾਮਦਾਸ ਜੀ ਦੇ ਬਾਬਾ ਦੀਪ ਸਿੰਘ ਜੀ ਦੇ ਸੰਗਤ ਰੂਪੀ ਪਰਿਵਾਰਕ ਮੈਂਬਰ ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ ਰਾਮ ਤੀਰਥ ਰੋਡ ਵਿਖੇ ਇਕੱਤਰਿਤ ਹੋਏ ਨੇ। ਬੇਅੰਤ ਪਰਿਵਾਰਕ ਮੈਂਬਰ ਆਪੋ ਆਪਣੇ ਘਰਾਂ ਦੇ ਵਿੱਚ ਟੀਵੀ ਚੈਨਲ ਦੇ ਮਾਧਿਅਮ ਰਾਹੀਂ ਜੁੜੇ ਨੇ। ਸਾਰੇ ਪਰਿਵਾਰਕ ਮੈਂਬਰਾਂ ਨੂੰ ਮੈਂ ਜੀ ਆਇਆਂ ਆਖਦਾ ਔਰ ਨਿਮਰਤਾ ਸਹਿਤ ਬੇਨਤੀ ਹੈ, YouTube ਦਾ ਲਿੰਕ ਤੁਹਾਡੇ ਤੱਕ ਪਹੁੰਚ ਚੁੱਕਿਆ ਹੈ, Facebook ਦਾ ਲਿੰਕ ਤੁਹਾਡੇ ਤੱਕ ਪਹੁੰਚ ਚੁੱਕਿਆ ਹੈ। ਹਰ ਸੋਸ਼ਲ ਮੀਡੀਆ ਸਾਈਟ ਦੇ ਉੱਤੇ 10-10, 15-15, 20-20 ਪ੍ਰੇਮੀਆਂ ਨੂੰ ਨਾਲ ਇਹ ਗਰੁੱਪ ਜੋ ਲਿੰਕ ਸ਼ੇਅਰ ਕਰ ਦਿਓ ਔਰ ਉਹਨਾਂ ਨੂੰ ਸਪੈਸ਼ਲੀ ਫੋਨ ਕਰਕੇ ਕਹੋ ਅਗਾਂ ਉਹ ਵੀ ਇਹ ਲਿੰਕ ਸ਼ੇਅਰ ਕਰਨ। ਅੱਜ ਦੀ ਪਰਿਵਾਰਕ ਮੀਟਿੰਗ ਦੀ ਮੈਂ ਪ੍ਰਾਰੰਭਤਾ ਕਰਾਂ। ਸਭ ਨੂੰ ਮੈਂ ਬੇਨਤੀ ਕਰਦਾ ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖੋ ਨਾ ਜੀ ਧੰਨ ਬਾਬਾ ਦੀਪ ਸਿੰਘ ਜੀ। ਬੁਰਾ ਲੱਗ ਜਾਏ ਇਹੋ ਜਿਹਾ ਸੱਚ ਜ਼ਰੂਰ ਬੋਲੋ। ਕੋਈ ਸੱਚੀ ਗੱਲ ਹੈ ਨਾ, ਅਗਲੇ ਨੂੰ ਬੁਰੀ ਲੱਗਦੀ ਕੋਈ ਗੱਲ ਨਹੀਂ, ਕੋਈ ਪਰਵਾਹ ਨਹੀਂ, ਸੱਚ ਬੋਲ ਦਿਓ। ਬੁਰਾ ਲੱਗ ਜਾਏ ਇਹੋ ਜਿਹਾ ਸੱਚ ਜ਼ਰੂਰ ਬੋਲੋ, ਪਰ ਸੱਚ ਲੱਗੇ ਇਹੋ ਜਿਹਾ ਝੂਠ ਕਦੀ ਵੀ ਨਾ ਬੋਲੋ। ਫਿਰ ਸੁਣ ਲਓ, ਬੁਰਾ ਲੱਗ ਜਾਏ ਇਹੋ ਜਿਹਾ ਸੱਚ ਜ਼ਰੂਰ ਬੋਲੋ, ਪਰ ਕਿਸੇ ਨੂੰ ਸੱਚ ਲੱਗੇ ਇਹੋ ਜਿਹਾ ਝੂਠ ਨਾ ਬੋਲੋ। ਕਈ ਵਾਰੀ ਅਸੀਂ ਇਹੋ ਜਿਹੀਆਂ ਗੱਲਾਂ ਲੋਕਾਂ ਸਾਹਮਣੇ ਪੇਸ਼ ਕਰ ਦਿੰਦੇ ਆ, ਹੁੰਦੀਆਂ ਕੋਈ ਵੀ ਨਹੀਂ ਉਹ ਗੱਲਾਂ, ਪਰ ਅਸੀਂ ਸੱਚੀਆਂ ਬਣਾ ਕੇ ਪੇਸ਼ ਕਰਦੇ ਆ। ਤੇ ਜਦੋਂ ਲੋਕਾਂ ਨੂੰ ਉਹਨਾਂ ਗੱਲਾਂ ਬਾਰੇ ਆਉਣ ਵਾਲੇ ਸਮੇਂ 'ਚ ਪਤਾ ਲੱਗਦਾ, ਫਿਰ ਉਹਨਾਂ ਦਾ ਦਿਲ ਦੁਖਦਾ। ਸੱਚ ਬੋਲੋ, ਭਾਵੇਂ ਅਗਲੇ ਨੂੰ ਸਹੀ ਲੱਗ ਰਿਹਾ ਗਲਤ ਲੱਗ ਰਿਹਾ, ਇਹ ਉਹਨਾਂ ਦੇ ਕਰਮ ਹੈ, ਤੂੰ ਸੱਚੀ ਗੱਲ ਕਰ ਦੇ। ਵੈਸੇ ਵੀ ਮੈਂ ਕਈ ਵਾਰੀ ਇਹ ਬੇਨਤੀ ਕਰਦਾ, ਸਿੱਖ ਦਾ ਜੀਵਨ ਹਰ ਵੇਲੇ ਸੱਚਾਈ ਭਰਿਆ ਹੋਣਾ ਚਾਹੀਦਾ, ਹਰ ਵੇਲੇ, ਹਰ ਵੇਲੇ। ਪਰ ਹਾਂ, ਅਸੀਂ ਗ੍ਰਸਤੀ ਆ, ਕਿਤੇ ਨਾ ਕਿਤੇ ਕਾਰੋਬਾਰ ਕਰਦੇ ਆ, ਕੰਮ ਕਾਰ ਕਰਦੇ ਆ, ਨਿੱਕਾ ਮੋਟਾ ਝੂਠ ਬੋਲਿਆ ਜਾਂਦਾ, ਇਹਦੇ ਤੋਂ ਕੋਈ ਵੀ ਮੁਨਕਰ ਹੋ ਨਹੀਂ ਸਕਦਾ। ਪਰ ਕੁਝ ਥਾਵਾਂ ਇਹੋ ਜੀਆਂ ਨੇ ਉੱਥੇ ਕਦੀ ਵੀ ਝੂਠ ਨਹੀਂ ਬੋਲਣਾ, ਉਹ ਗੱਲਾਂ ਦਿਲ ਤੇ ਲਿਖ ਲਓ। ਪਹਿਲੀ ਥਾਂ ਗੁਰੂ ਪਿਤਾ ਜੀ ਦੀ, ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ। ਮਰਦੇ ਮਰ ਜਾਓ, ਮੈਂ ਕਹਿੰਦਾ ਕਰੋੜਾਂ ਦਾ ਨੁਕਸਾਨ ਹੁੰਦਾ ਹੋ ਜੇ, ਪਰ ਬਾਪੂ ਦੀ ਹਜ਼ੂਰੀ ਵਿੱਚ ਕਦੀ ਵੀ ਝੂਠਾ ਬਚਨ ਨਹੀਂ। ਦੂਜਾ, ਅੱਜ ਜਿੱਥੇ ਗੁਰੂ ਦੀ ਸੰਗਤ ਬੈਠੀ ਹੋਵੇ ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਇੱਥੇ ਵੀ ਕਦੀ ਝੂਠਾ ਬਚਨ ਨਾ ਹੋਵੇ। ਜੋ ਸੱਚਾਈ ਉਹ ਰੱਖਦੇ ਹੋ ਸੰਗਤ ਦੇ ਸਾਹਮਣੇ, ਗੁਰੂ ਸਾਹਿਬ ਆਪੇ ਪੜਦੇ ਪਾ ਲੈਣਗੇ, ਆਪੇ ਕੱਜ ਲੈਣਗੇ ਪੜਦੇ, ਆਪੇ ਬਿਧ ਬਣਾ ਦੇਣਗੇ ਕੋਈ ਨਾ ਕੋਈ। ਤੀਸਰਾ, ਪੰਜਾਂ ਪਿਆਰਿਆਂ ਦੇ ਸਾਹਮਣੇ ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨਾ ਜੀ ਧੰਨ ਬਾਬਾ ਦੀਪ ਸਿੰਘ ਜੀ। ਪੰਜਾਂ ਪਿਆਰਿਆਂ ਦੇ ਸਾਹਮਣੇ ਵੀ, ਰੰਗੇ ਹੋਇਆਂ ਦੇ ਸਾਹਮਣੇ ਵੀ ਕਦੀ ਕੋਈ ਝੂਠੀ ਗੱਲ ਨਾ ਹੋਵੇ। ਤੇ ਚੌਥੀ ਥਾਂ, ਜਿੱਥੇ ਕੋਈ ਕਮਾਈ ਵਾਲਾ ਗੁਰਸਿੱਖ ਹੈ ਨਾ, ਨਾਮ ਜਪਣ ਵਾਲੀ ਰੂਹ ਹੈ, ਉੱਥੇ ਵੀ ਹਰ ਗੱਲ ਸੱਚ ਬੋਲਦੇ, ਹਰ ਗੱਲ। ਫਿਰ ਗੁਰੂ ਸਾਹਿਬ ਆਪੇ ਬਖਸ਼ ਲੈਣਗੇ। ਹੁਣ ਤੁਸੀਂ ਸਿਆਣੇ ਹੋ, ਕੋਈ ਆਪਣੇ ਨਗਰ ਵਿੱਚ ਰਹਿ ਕੇ ਮੰਨ ਲਓ ਸ਼ਰਾਬ ਪੀਂਦਾ, ਇੱਕ ਐਗਜ਼ਾਮਪਲ ਦੇਣੇ ਆ, ਇੱਕ ਅੰਦਰ ਆਸ ਹੈ ਨਾ, ਮੈਂ ਹੇਮਕੁੰਟ ਸਾਹਿਬ ਜਾਵਾਂਗਾ, ਆਪਣੀਆਂ ਭੁੱਲਾਂ ਬਖਸ਼ਾ ਲਾਂਗਾ, ਇੱਕ ਆਸ ਹੈ। ਹਰਮੰਦਰ ਸਾਹਿਬ ਜਾਵਾਂਗਾ, ਮੈਂ ਆਪਣੀਆਂ ਭੁੱਲਾਂ ਬਖਸ਼ਾ ਲਾਂਗਾ। ਤੇ ਜਿਹੜਾ ਹੇਮਕੁੰਟ ਸਾਹਿਬ ਜਾ ਕੇ ਪੀਵੇ, ਫਿਰ ਦੱਸੋ ਫਿਰ ਕਿੱਥੋਂ ਬਖਸ਼ਾਏਗਾ ਭੁੱਲਾਂ? ਜਿਹੜਾ ਹਰਮੰਦਰ ਸਾਹਿਬ ਦੀ ਯਾਤਰਾ ਦੇ ਦੌਰਾਨ ਹੀ ਪੀਵੇ, ਦੱਸੋ ਕਿੱਥੋਂ ਬਖਸ਼ਾਏਗਾ ਆਪਣੀਆਂ ਭੁੱਲਾਂ? ਇਹ ਮੇਰੀ ਬੇਨਤੀ ਹੈ। ਉਦਾਂ ਹਰ ਵੇਲੇ ਸੱਚਾਈ ਰੱਖੋ ਆਪਣੇ ਅੰਦਰ, ਪਰ ਗ੍ਰਸਤੀ ਆ, ਜੇ ਕਿਤੇ ਥੋੜਾ ਬਹੁਤ ਬੋਲਿਆ ਵੀ ਗਿਆ ਨਾ ਝੂਠ, ਮੈਂ ਸੱਚੀ ਗੱਲ ਕਰ ਰਿਹਾ, ਬੋਲਿਆ ਜਾਂਦਾ ਹੈ ਨਾ ਚਾਹੁੰਦਿਆਂ ਹੋਇਆਂ ਵੀ, ਪਰ ਆ ਜਿਹੜੀਆਂ ਚਾਰ ਥਾਵਾਂ ਬੋਲੀਆਂ ਨਾ, ਇੱਥੇ ਮਰਦੇ ਮਰ ਜਾਣਾ, ਪਰ ਕਦੀ ਵੀ ਝੂਠਾ ਬਚਨ ਨਹੀਂ ਕਰਨਾ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖੋ ਨਾ ਜੀ ਧੰਨ ਬਾਬਾ ਦੀਪ ਸਿੰਘ ਜੀ। ਬੁਰਾ ਲੱਗ ਜਾਏ ਇਹੋ ਜਿਹਾ ਸੱਚ ਜ਼ਰੂਰ ਬੋਲੋ, ਪਰ ਕਿਸੇ ਨੂੰ ਸੱਚ ਲੱਗੇ ਇਹੋ ਜਿਹਾ ਝੂਠ ਕਦੀ ਵੀ ਨਾ ਬੋਲੋ, ਇਹੋ ਜਿਹਾ ਝੂਠ ਨਾ ਬੋਲੋ। ਅਗਲੀ ਗੱਲ ਇਹ ਵੀ ਧਿਆਨ ਨਾਲ ਸੁਣਿਓ।
ਰਿਸ਼ਤੇ ਹੋਣ ਭਾਵੇਂ ਰਸਤੇ, ਰਿਸ਼ਤੇ ਹੋਣ ਭਾਵੇਂ ਰਸਤੇ, ਜਦ ਤੱਕ ਠੋਕਰ ਨਹੀਂ ਨਾ ਲੱਗਦੀ ਉਦੋਂ ਤੱਕ ਆਪਣੀ ਸਹੀ ਜਗ੍ਹਾ ਦਾ ਗਿਆਨ ਨਹੀਂ ਹੁੰਦਾ ਬੰਦੇ ਨੂੰ। ਰਿਸ਼ਤੇ ਹੋਣ ਭਾਵੇਂ ਰਸਤੇ ਹੋਣ, ਜਦ ਤੱਕ ਬੰਦੇ ਨੂੰ ਠੋਕਰ ਨਹੀਂ ਨਾ ਲੱਗੇਗੀ ਪਿਆਰਿਓ, ਉਦੋਂ ਤੱਕ ਬੰਦੇ ਨੂੰ ਆਪਣੀ ਸਹੀ ਜਗ੍ਹਾ ਦਾ ਗਿਆਨ ਨਹੀਂ ਹੋ ਪਾਉਂਦਾ। ਠੋਕਰਾਂ ਲੱਗਦੀਆਂ ਨੇ ਕਈ ਵਾਰੀ, ਇਹੋ ਜਿਹੇ ਟਾਈਮ ਤੇ ਆ ਕੇ ਠੋਕਰ ਲੱਗ ਜਾਂਦੀ, ਬੰਦਾ ਕਹਿੰਦਾ ਬਸ ਤੂੰ ਹੀ ਮੇਰੇ ਲਈ ਸਭ ਕੁਝ ਹੈ। ਭਾਵੇਂ ਉਹ ਪੁੱਤਰ ਹੈ, ਭਾਵੇਂ ਉਹ ਪਿਤਾ ਹੈ, ਭਾਵੇਂ ਉਹ ਪਤਨੀ ਹੈ, ਭਾਵੇਂ ਉਹ ਪਤੀ ਹੈ, ਭਾਵੇਂ ਕੋਈ ਵੀ ਰਿਸ਼ਤਾ ਹੈ। ਬੰਦਾ ਕਈ ਵਾਰੀ ਮਾਣ ਬੜਾ ਕਰਦਾ ਹੈ, ਇਹ ਤੇ ਅਖੀਰਲੇ ਦਮ ਤੱਕ ਮੇਰਾ ਸਾਥ ਨਿਭਾਏਗਾ, ਪਰ ਪਤਾ ਉਦੋਂ ਲੱਗਦਾ ਆਇਆ ਔਖਾ ਵੇਲਾ, ਜਿਹਦੇ ਤੇ ਸਭ ਤੋਂ ਮਾਣ ਰੱਖਿਆ ਉਹਨੇ ਪਿੱਠ ਤੇ ਲੱਤ ਮਾਰ ਦਿੱਤੀ। ਆਖੋ ਧੰਨ ਗੁਰੂ ਰਾਮਦਾਸ ਜੀ। ਫੇਰ ਬੰਦੇ ਨੂੰ ਪਤਾ ਲੱਗਦਾ ਹੋ ਇਹ ਸਭ ਰਿਸ਼ਤੇ ਨਾਤੇ, ਹਾਂ ਪਰਮੇਸ਼ਰ ਨੇ ਜਿਹੜੀਆਂ ਡਿਊਟੀਆਂ ਦਿੱਤੀਆਂ ਉਹ ਨਿਭਾਉਣੀਆਂ ਨੇ ਮੈਂ, ਪਰ ਅਸਲੀਅਤ ਦੇ ਵਿੱਚ ਜਿਹੜਾ ਮੇਰਾ ਰਿਸ਼ਤੇਦਾਰ ਹੈ ਨਾ ਉਹ ਕੋਈ ਹੋਰ ਨਹੀਂ, ਉਹ ਗੁਰੂ ਰਾਮਦਾਸ ਹੈ, ਉਹ ਬਾਬਾ ਦੀਪ ਸਿੰਘ ਹੈ। ਉਹ ਇਹੋ ਜਿਹੇ ਰਿਸ਼ਤੇਦਾਰ ਨੇ, ਉਹ ਇਹੋ ਜਿਹੇ ਮਿੱਤਰ ਨੇ, ਉਹ ਇਹੋ ਜਿਹੇ ਦੋਸਤ ਨੇ, ਜਿਉਂਦਿਆਂ ਜੀ ਤੇ ਤੇਰਾ ਸਾਥ ਨਿਭਾਉਂਦੇ ਹੀ ਨੇ। ਜਦੋਂ ਤੂੰ ਮਰਨਾ ਹੈ ਨਾ, ਉਹ ਮਰਨ ਤੋਂ ਬਾਅਦ ਵੀ ਗੁਰੂ ਰਾਮਦਾਸ ਰਿਸ਼ਤੇਦਾਰ ਨੇ ਤੇਰੀ ਬਾਹ ਨਹੀਂ ਛੱਡਣੀ ਜੀ। ਆਖੋ ਧੰਨ ਗੁਰੂ ਰਾਮਦਾਸ ਜੀ। ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖੋ ਨਾ ਜੀ ਧੰਨ ਬਾਬਾ ਦੀਪ ਸਿੰਘ ਜੀ। ਅਗਲੀ ਗੱਲ ਇਹ ਵੀ ਬੜੀ ਪਿਆਰੀ ਹੈ ਔਰ ਲਾਈਫ ਦੇ ਵਿੱਚ ਬੜੀ ਕੰਮ ਆਏਗੀ। ਰਿਸ਼ਤਿਆਂ ਦੀਆਂ ਜੜਾਂ ਜੇ ਭਾਵਨਾਵਾਂ ਦੇ ਨਾਲ ਜੁੜੀਆਂ ਹੋਣ ਨਾ, ਭਾਵਨਾਵਾਂ ਦੇ ਨਾਲ, ਫਿਰ ਉਹ ਰਿਸ਼ਤਾ ਟੁੱਟਣਾ ਬੜਾ ਹੀ ਮੁਸ਼ਕਲ ਹੈ। ਜਿੰਨਾ ਰਿਸ਼ਤਿਆਂ ਦੀਆਂ ਜੜਾਂ ਭਾਵਨਾਵਾਂ ਦੇ ਨਾਲ ਜੁੜੀਆਂ ਹੋਣ, ਉਹ ਰਿਸ਼ਤਾ ਟੁੱਟਣਾ ਬੜਾ ਹੀ ਕਠਿਨ ਹੈ, ਬੜਾ ਹੀ ਔਖਾ ਹੈ, ਮੁਸ਼ਕਲ ਹੈ। ਪਰ ਜੇ ਰਿਸ਼ਤਿਆਂ ਦੀਆਂ ਜੜਾਂ ਪਿਆਰਿਓ ਸਵਾਰਥ ਨਾਲ ਜੁੜੀਆਂ ਹੋਣ ਨਾ, ਤੇ ਉਹ ਟਿਕਣਾ ਬੜਾ ਮੁਸ਼ਕਲ ਹੈ। ਜੇ ਭਾਵਨਾਵਾਂ ਨਾਲ ਜੁੜੀਆਂ ਨੇ ਨਾ ਜੜਾਂ, ਫਿਰ ਟੁੱਟਣਾ ਬੜਾ ਮੁਸ਼ਕਲ ਹੈ, ਤੇ ਜੇ ਸਵਾਰਥ ਦੇ ਨਾਲ ਜੁੜੀਆਂ ਨੇ ਫਿਰ ਟਿਕਣਾ ਬੜਾ ਮੁਸ਼ਕਲ ਹੈ। ਇਹ ਮੇਰੀ ਬੇਨਤੀ, ਰਿਸ਼ਤਾ ਬਣਾਓ ਜਿਹਦੇ ਨਾਲ ਵੀ ਬਣਾਇਆ ਤੁਸੀਂ ਰਿਸ਼ਤਾ, ਭਾਵੇਂ ਉਹ ਤੁਹਾਡਾ ਦੋਸਤ ਹੈ, ਫਿਰ ਮੈਂ ਕਹਿ ਰਿਹਾ, ਭਾਵੇਂ ਉਹ ਤੁਹਾਡਾ ਪਤੀ ਹੈ, ਤੁਹਾਡੀ ਉਹ ਪਤਨੀ ਹੈ, ਤੁਹਾਡੀ ਭੈਣ ਹੈ, ਤੁਹਾਡਾ ਭਰਾ ਹੈ, ਜਿਹਦੇ ਨਾਲ ਵੀ ਤੇਰਾ ਰਿਸ਼ਤਾ ਹੈ ਨਾ, ਸਵਾਰਥ ਕਰਕੇ ਰਿਸ਼ਤਾ ਨਾ ਬਣੇ, ਭਾਵਨਾ ਦੇ ਨਾਲ ਰਿਸ਼ਤਾ ਤੇਰਾ ਜੁੜੇ। ਆਖੋ ਧੰਨ ਗੁਰੂ ਰਾਮਦਾਸ ਜੀ। ਜਦੋਂ ਤੇਰਾ ਰਿਸ਼ਤਾ ਭਾਵਨਾ ਦੇ ਕਰਕੇ ਜੁੜੇਗਾ ਨਾ, ਫਿਰ ਟੁੱਟਣਾ ਬੜਾ ਮੁਸ਼ਕਲ ਹੋਏਗਾ। ਤੇ ਜੇ ਉਸ ਰਿਸ਼ਤੇ ਵਿੱਚ ਕੋਈ ਸਵਾਰਥ ਹੈ, ਕੋਈ ਲਾਲਚ ਹੈ, ਫਿਰ ਉਹ ਰਿਸ਼ਤਾ ਟਿਕਣਾ ਬੜਾ ਮੁਸ਼ਕਲ ਹੈ। ਇਹ ਮੇਰੀ ਬੇਨਤੀ ਹੈ। ਤੇ ਜੇ ਇਹੋ ਹੀ ਗੱਲ ਅਸੀਂ ਇੱਧਰ ਕਰ ਲਈਏ ਬਾਪੂ ਜੀ ਵੱਲ, ਜੇ ਰਿਸ਼ਤੇ ਦੇ ਵਿੱਚ ਭਾਵਨਾ ਹੈ ਤੇ ਰਿਸ਼ਤਾ ਬਰਕਰਾਰ, ਤੇ ਜੇ ਰਿਸ਼ਤੇ ਦੇ ਵਿੱਚ ਆ ਗਿਆ ਸਵਾਰਥ, ਤੇ ਫਿਰ ਪਿਆਰਿਓ ਇਹ ਰਿਸ਼ਤਾ ਵੀ ਟਿਕਣਾ ਬੜਾ ਔਖਾ ਹੋ ਜਾਂਦਾ ਹੈ। ਇਹ ਮੇਰੀ ਬੇਨਤੀ ਹੈ, ਕੋਈ ਵੀ ਰਿਸ਼ਤਾ ਹੈ ਨਾ, ਉਹ ਰਿਸ਼ਤੇ ਦੀ ਭਾਵਨਾ ਦੀ ਕਦਰ ਕਰ, ਉਸ ਰਿਸ਼ਤੇ ਦੀ ਭਾਵਨਾ ਨੂੰ ਸਮਝ, ਅਹਿਮੀਅਤ ਦੇ। ਹੁਣ ਮਾਲਕ ਪਿਤਾ ਨਾਲ ਮੇਰਾ ਰਿਸ਼ਤਾ ਹੈ, ਤੁਹਾਡਾ ਸਾਰਿਆਂ ਦਾ ਰਿਸ਼ਤਾ, ਸਾਡਾ ਬਾਪੂ ਹੈ ਗੁਰੂ ਰਾਮਦਾਸ, ਬਾਬਾ ਦੀਪ ਸਿੰਘ ਸਾਡਾ ਬਾਪੂ ਹੈ। ਹੁਣ ਜੇ ਇਸ ਰਿਸ਼ਤੇ ਵਿੱਚੋਂ ਭਾਵਨਾ ਕੱਢ ਦਿਓ, ਫਿਰ ਬਾਕੀ ਕੀ ਰਹਿ ਗਿਆ? ਕੁਝ ਵੀ ਨਹੀਂ। ਸੱਚੀ ਗੱਲ ਹੈ ਨਾ, ਭਾਵਨਾ ਹੈ ਇਸ ਰਿਸ਼ਤੇ ਵਿੱਚ। ਤੇ ਬਾਬਾ ਆਨੰਦ ਸਿੰਘ ਜੀ ਨੇ ਹਿੱਕ ਠੋਕ ਕੇ ਕਹਿਣਾ, ਆ ਗੁਰੂ ਗ੍ਰੰਥ ਸਾਹਿਬ ਦੇ ਰੂਪ ਦੇ ਵਿੱਚ ਜੀਂਦਾ ਜਾਗਦਾ ਬੋਲਦਾ ਗੁਰੂ ਨਾਨਕ ਬੈਠਾ ਹੈ। ਹਿੱਕ ਠੋਕ ਕੇ ਕਹਿੰਦੇ ਸੀ। ਤੇ ਜੇ ਹੁਣ ਇਸੇ ਰਿਸ਼ਤੇ ਦੇ ਵਿੱਚੋਂ ਭਾਵਨਾ ਕੱਢ ਦਿਓ, ਫਿਰ ਆਮ ਗ੍ਰੰਥ ਤੋਂ ਇਲਾਵਾ ਹੈ ਹੀ ਕੁਝ ਨਹੀਂ। ਆਖੋ ਵਾਹਿਗੁਰੂ ਜੀ। ਵਾਹਿਗੁਰੂ ਜੀ। ਰਿਸ਼ਤਾ ਭਾਵਨਾ ਦਾ ਹੈ ਗੁਰੂ ਪਿਤਾ ਨਾਲ, ਤੇ ਸਾਹਮਣੇ ਗੁਰੂ ਰਾਮਦਾਸ ਬੈਠੇ ਆ। ਤੇ ਜੇ ਰਿਸ਼ਤਾ ਭਾਵਨਾ ਦਾ ਨਹੀਂ ਨਾ, ਸੱਚਾਈ ਏ, ਇਹਨਾਂ ਗੁਰੂ ਗ੍ਰੰਥ ਸਾਹਿਬ ਪਿਤਾ ਜੀ ਦੀ ਹਜ਼ੂਰੀ ਦੇ ਵਿੱਚ ਪੱਗਾਂ ਵੀ ਲੱਥ ਜਾਂਦੀਆਂ ਨੇ। ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਦੇ ਵਿੱਚ ਝੂਠ ਵੀ ਬੋਲਿਆ ਜਾਂਦਾ ਹੈ। ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ ਕਿਰਪਾਨਾਂ ਵੀ ਚੱਲ ਜਾਂਦੀਆਂ ਨੇ। ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ ਝਗੜੇ ਵੀ ਹੋ ਜਾਂਦੇ ਨੇ। ਮੇਨ ਕਾਰਨ ਇਹ ਹੋਈ ਏ, ਵਿੱਚ ਭਾਵਨਾ ਨਹੀਂ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ।
प्यार नाल आखो ना जी धन बाबा, फिर आखो धन बाबा। संबंध दी जड़ जे भावना दे नाल जुड़ी है, रिश्ते दी जड़ जे भावना दे नाल जुड़ी है, ते फिर प्यारिओ टुटना मुश्किल है। ते जे रिश्ते दी जड़ स्वार्थ नाल जुड़ी है, फिर टिकना मुश्किल है। आखो धन गुरु रामदास जी। अगली गल भी हुण ध्यान नाल सुनो, बड़ी लाइफ दे विच काम आएगी। और मैं कहना जदों मैं ये चीज़ां बोलना वन, बोलण तो पहले थोड़ा जिहा मैं सोचदा, सोचण तो बाद जदों मैं ये चीज़ां दी विचार करदा ना, मैनू बड़ा कुछ लभदा, बड़ा बदलाव महसूस करदा मैं अपने अंदर। और मैनू पता है जेड़ा बदलाव मैं महसूस करदा ना, तुसीं भी करदे हो। तां ही ये संबंध जुड़ रहा है, तां ही ये प्रेम जुड़ रहा है। उस तो बिना तो गल बनदी नहीं। बीतिया होया कल जीवन नू समझण दा एक चंगा मौका है। जेड़ा कल बीत गया, जेड़ा समा बीत गया ना, वो जीवन नू समझण दा एक चंगा मौका है। उस चीज नू समझ, कल मैं आ गलती कीती सी, मैनू आ प्रॉब्लम आई, अगां मैं गलती नहीं करनी, वो कल नू समझ। बीतिया होया कल जीवन नू समझण दा एक चंगा मौका है। मेरा जीवन 2 महीने पहले इहो जिहा जीवन सी, मैं अत दा आलसी सां। पर हुण ज्यों-ज्यों मैं संगत करनी शुरू कीती है, पुराना जीवन मैनू इउं लगदा जिवें पुराना मर गया ते नਵੇਂ ने जन्म ले लिया। आलसी सां कि मैं, पर हुण आलस निकलदा जा। पिछला जिहड़ा समा बीतिया ना, वो जीवन नू समझण दा एक चंगा मौका है, अच्छा मौका है। ते आउण वाला कल जीवन नू जीवन दा दूसरा मौका है। फिर सुन लो, जेड़ा बीतिया होया कल है ना, वो जीवन नू समझण दा एक चंगा मौका है। ते जेड़ा आउण वाला कल है ना, जीवन नू जीउण दा एक दूजा मौका है। आउण वाला कल, जो मैं अज गलतियां कीतियां जां जड़ियां कल कीतियां, आउण वाले कल नहीं मैं दोहराउणियां। इहदे नाल होएगा कि मेरे माता पिता भी मेरे तो संतुष्ट रहणगे। ये मेरा बच्चा अपनियां गलतियां तो सीख रहा है, गलतियां बार बार रिपीट नहीं करता। मेरा पति भी मेरे तो खुश रहेगा। क्यों खुश रहेगा? मेरी पत्नी ने जो कल गलती दोहराई सी, हुण उन्हें उच्चे सुधार कर लिया, अगे तो जीवन सौखा। मेरी जिहड़ी पत्नी है, मेरा जिहड़ा पति है, उन्हें कल वाली गलती नूं हुण दोहराउणा बंद कर दिता है, जीवन सौखा। मेरे बच्चियां ने कल वाली गलती नूं दोहराउणा बंद कर दिता, घर चों कलेश खत्म। किसी भी एंगल तो चीज ले लो, किसी भी एंगल तो, बिजनेस ही है, कारोबार ही है। हुण कारोबार दे विच मैनूं पिया पिछले समय च घाटा, हुण ओ घाटे बारे मैं सोचिया नहीं यार, ये मैं काम इत्थे गलती कर ली सी, एक गलती दे करके मैनूं इन्ना नुकसान उठाउणा पै गया। आउण वाले समय च मैं हिम्मत करनी है, पर एक गलती नहीं करनी। आखो धन गुरु रामदास जी, धन गुरु रामदास जी। प्यार नाल आखो ना जी धन बाबा। समझ रहे हो ना? किसी भी एंगल तो इस चीज नूं ले लो। बच्चे पढ़ाई करते हैं, हुण मैं फलाने पेपर दे विचों नंबर चाहिए सी मैनूं 75%, पर आए ने मेरे 40%। 40% आए ने, 35% अजे मैं थल्ले आ, तरक्की करनी है। पर वो जेड़े 40% आए ना, ਉਹਦੇ बारे विचार जरूर कीती अपने अंदर। ओहो हो, ये 40% आए ने, इत्थे मैं कित्थे गलती कीती है। हुण अगले पेपरां विच वो गलती मैं दोबारा नहीं दोहराउणी। आखो वाहिगुरू जी, मैं डट के मेहनत करनी है, 75% ते जाण दा अपना टारगेट पूरा कर लेना। बस किसी भी एंगल तो ये चीज ले लो प्यारिओ, बीतिया होया कल जीवन नू समझण दा एक चंगा मौका है, ते आउण वाला कल जीवन नू जीउण दा एक दूजा चंगा मौका है। आखो धन गुरु रामदास जी, धन गुरु रामदास जी। ते मेरी बेनती है, ये दोवें गल्लां अपने पल्ले नाल जरूर बन्निओ। पिछलियां गलतियां तो सिखो, अगों वो गलतियां ना दोहराओ, ते आउण वाले समय दे विच प्यारिओ डट के मेहनत करो, डट के मेहनत, डट के उद्यम करो। अगली गल,
ਇਹ ਜਦੋਂ ਮੈਂ ਪੜ੍ਹੀ ਨਾ, ਮੈਂ ਕਿਹਾ ਵਾਹ, ਇੰਨਾ ਹੌਸਲਾ ਮੈਨੂੰ ਮਿਲਿਆ, ਕਮਾਲ। ਕਈ ਕਹਿੰਦੇ ਨਾ ਜੀ ਸਾਡੇ ਬੱਚੇ ਸਾਨੂੰ ਹੁਣ ਪੁੱਛਦੇ ਨਹੀਂ, ਕਈ ਬਜ਼ੁਰਗ ਮੈਨੂੰ ਮਿਲਦੇ ਨੇ, ਅਸੀਂ ਤੇ ਹੁਣ ਇਕੱਲੇ ਰਹਿ ਗਏ ਆ। ਕਈ ਬੀਬੀਆਂ ਮਿਲਦੀਆਂ, ਪਤੀ ਦਾ ਸਾਇਆ ਉੱਠ ਗਿਆ, ਬੱਚੇ ਪੁੱਛਦੇ ਨਹੀਂ ਕਿਸੇ ਵੀ ਐਂਗਲ ਤੋਂ। ਕਈ ਵਾਰੀ ਬੰਦਾ ਇਕੱਲਾ ਰਹਿ ਜਾਂਦਾ ਹੈ। ਇਹ ਮੇਰੀ ਬੇਨਤੀ ਹੈ, ਜੇ ਮਜ਼ਬੂਤ ਬਣਨਾ ਚਾਹੁੰਦੇ ਹੋ ਨਾ, ਮਜ਼ਬੂਤ, ਤੇ ਪਿਆਰਿਓ ਇਕੱਲੇ ਰਹਿਣ ਦਾ ਆਨੰਦ ਲੈਣਾ ਸ਼ੁਰੂ ਕਰ ਦਿਓ। ਜੇ ਮਜ਼ਬੂਤ ਬਣਨਾ ਹੈ ਨਾ, ਇਕੱਲੇ ਰਹਿਣ ਦਾ ਆਨੰਦ ਲੈਣਾ ਸ਼ੁਰੂ ਕਰ ਦਿਓ। ਮੈਂ ਬੈਠਾ ਵਾਂ, ਭਾਵੇਂ ਮੈਂ ਕਮਰੇ 'ਚ ਇਕੱਲਾ, ਕੋਈ ਰਿਸ਼ਤੇਦਾਰ ਮੇਰੇ ਨਾਲ ਨਹੀਂ, ਪਰ ਉਹ ਮਾਲਕ ਮੇਰੇ ਨਾਲ ਹੈ। ਇਹਦਾ ਆਨੰਦ ਲਓ। ਉਹ ਇਕੱਲੇਪਣ ਨੂੰ ਇਕਾਂਤ ਦੇ ਵਿੱਚ ਬਦਲੋ। ਇਕਾਂਤ। ਮੈਨੂੰ ਮੇਰੇ ਬੱਚੇ ਨਹੀਂ ਪੁੱਛਦੇ, ਪਰ ਮਹਾਰਾਜ ਨੇ ਮੈਨੂੰ ਹਿੰਮਤ ਦਿੱਤੀ ਹੋਈ ਹੈ, ਆਪਣੇ ਪੈਰਾਂ ਤੇ ਮੈਂ ਚੱਲ ਸਕਦਾ, ਮੈਨੂੰ ਕਿਸੇ ਦੇ ਆਸਰੇ ਦੀ ਵੀ ਲੋੜ ਕੋਈ ਨਹੀਂ। ਇਕੱਲੇ ਰਹਿਣ ਦਾ ਆਨੰਦ ਲੈਣਾ ਸਿੱਖੋ, ਇਕੱਲੇ ਰਹਿਣ ਦਾ। ਆ ਬੱਚੇ ਬੈਠੇ ਨੇ ਸਟੇਜ ਤੇ, ਵੀਰ ਸਾਰੇ। ਜਦੋਂ ਅਸੀਂ ਕਿਤੇ ਬਾਹਰ ਜਾਂਦੇ ਆ, 10-12 ਦਿਨਾਂ ਦੇ ਲਈ ਇੰਡੀਆ ਤੋਂ ਬਾਹਰ ਜਾਈ, ਮੇਰੀ ਇੱਕ ਰੂਟੀਨ ਹੈ। ਇਹ ਕਈ ਵਾਰੀ ਮੰਨ ਲਓ ਆਸਟ੍ਰੇਲੀਆ ਗਏ ਅਸੀਂ, ਇੰਗਲੈਂਡ ਗਏ ਆ, ਨਿਊਜ਼ੀਲੈਂਡ ਗਏ, ਕਿਤੇ ਵੀ ਗਏ, ਤੇ ਇਹ ਕਈ ਵਾਰੀ ਕਹਿੰਦੇ ਨੇ ਜੀ ਅਸੀਂ, ਤੁਸੀਂ ਆਗਿਆ ਦਿਓ 2-3 ਘੰਟੇ ਸਾਰਾ ਸ਼ਹਿਰ ਵੇਖ ਲਈਏ, ਜਾਂ ਕੋਈ ਸ਼ਾਪਿੰਗ ਕਰ ਲਈਏ, ਜਾਂ ਕੋਈ ਮਾਲ ਵੇਖ ਆਈਏ। ਇਹ ਜਾਂਦੇ ਨੇ, ਮੈਂ ਨਹੀਂ ਜਾਂਦਾ। ਮੈਂ ਕਮਰੇ ਦੇ ਵਿੱਚ ਇਕੱਲਾ, ਮੈਨੂੰ ਬੜਾ ਸਕੂਨ ਮਿਲਦਾ, ਬੜਾ ਆਨੰਦ ਮਿਲਦਾ। ਕੋਈ ਰੇਅਰ ਚਾਂਸ ਹੋਵੇ ਫਿਰ ਜਾਈਦਾ ਵੀ ਹੈ, ਪਰ ਤਕਰੀਬਨ 100 ਚੋਂ 90% ਮੈਨੂੰ ਇਕੱਲਾ ਰਹਿਣਾ ਜ਼ਿਆਦਾ ਪਸੰਦ ਹੈ। ਤੇ ਜਦੋਂ ਦਾ ਉਹ ਇਕੱਲੇ ਰਹਿਣਾ ਸ਼ੁਰੂ ਕੀਤਾ ਨਾ, ਇਦਾਂ ਦੀ ਫੀਲਿੰਗ ਆਉਣੀ ਸ਼ੁਰੂ ਹੋ ਗਈ, ਤੂੰ ਇਕੱਲਾ ਹੈ ਹੀ ਕਿਤੇ ਨਹੀਂ। ਆਖੋ ਵਾਹਿਗੁਰੂ ਜੀ। ਗੁਰੂ ਰਾਮਦਾਸ ਦਾ ਕੈਮਰਾ ਫਿੱਟ ਏ, ਬਾਬਾ ਦੀਪ ਸਿੰਘ ਤੇਰੇ ਨਾਲ ਏ, ਗੁਰੂ ਰਾਮਦਾਸ ਤੇਰੇ ਨਾਲ ਏ, ਤੈਨੂੰ ਟੈਨਸ਼ਨ ਲੈਣ ਦੀ ਲੋੜ ਹੀ ਕੋਈ ਨਹੀਂ। ਇਹ ਚੀਜ਼ ਨੇ ਇੰਨਾ ਮਜ਼ਬੂਤ ਕਰਤਾ, ਮੈਂ ਦੱਸ ਨਹੀਂ ਸਕਦਾ। ਇਕੱਲੇ ਰਹਿਣ ਦਾ ਆਨੰਦ ਲੈਣਾ ਸਿੱਖੋ ਜੇ ਮਜ਼ਬੂਤ ਬਣਨਾ ਹੈ। ਤੇ ਫਿਰ ਇੱਕ ਅਵਸਥਾ ਇਹੋ ਜੀ ਆ ਜਾਏਗੀ, ਫਿਰ ਹਰ ਵੇਲੇ ਤੁਹਾਨੂੰ ਇਹ ਫੀਲਿੰਗ ਆਏਗੀ, ਸੋ ਸਤਿਗੁਰ ਪਿਆਰਾ ਮੇਰਾ ਜਿੱਥੇ ਕਿੱਥੇ ਮੈਨੂੰ ਦੁਨਿਆਵੀ ਤੌਰ ਤੇ, ਸਰੀਰਕ ਤੌਰ ਤੇ ਮੇਰੇ ਨਾਲ ਕੋਈ ਨਹੀਂ, ਕੋਈ ਗੱਲ ਨਹੀਂ, ਪਰ ਮਾਲਕ ਤੇ ਮੇਰੇ ਨਾਲ ਹੀ ਹੈ ਨਾ। ਉਹ ਤੇ ਅੰਦਰ ਹੀ ਬੈਠਾ, ਉਹ ਤੇ ਅੰਦਰ ਹੀ ਹੈ। ਫਿਰ ਉਹ ਅੰਦਰੋਂ ਪ੍ਰਗਟ ਹੋਣਾ ਸ਼ੁਰੂ ਹੋ ਜਾਏਗਾ। ਆਪ ਸਵਰੋ, ਪਰਿਵਾਰ ਸਵਾਰੋ, ਸਾਰੇ ਆਖੋ ਸਮਾਜ ਆਪੇ ਹੀ ਸਵਰ ਜਾਏਗਾ। ਪਿਆਰ ਨਾਲ ਸਾਰੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਅਗਲੀ ਗੱਲ ਕਰਾਂ ਉਸ ਤੋਂ ਪਹਿਲੇ 2-3 ਬੜੀਆਂ ਜ਼ਰੂਰੀ ਬੇਨਤੀਆਂ ਨੇ। ਪਹਿਲੀ ਬੇਨਤੀ, ਸ਼ੁੱਕਰਵਾਰ ਰਾਤ ਨੂੰ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸੈਕਟਰ 15 ਫਰੀਦਾਬਾਦ, ਉੱਥੇ ਮੈਂ ਆ ਰਿਹਾ। 8 ਤੋਂ 10 ਦੀਵਾਨ ਨੇ ਫਰੀਦਾਬਾਦ ਦੀਆਂ ਸੰਗਤਾਂ, ਦਿੱਲੀ ਦੀਆਂ, ਹੋਰ ਜਿਹੜੇ ਨੇੜੇ ਨੇੜੇ ਦੇ ਇਲਾਕੇ ਨੇ, ਸਾਰੇ ਪਹੁੰਚਿਓ। ਪਰਿਵਾਰਕ ਮੈਂਬਰ ਸਾਰੇ ਦਰਸ਼ਨ ਦੇਣਾ। ਰਾਤ ਦਾ ਦੀਵਾਨ ਵੀ ਉੱਥੇ ਹੀ ਹੈ, ਸ਼ੁੱਕਰਵਾਰ 8 ਤੋਂ 10, ਤੇ ਸਵੇਰੇ ਅੰਮ੍ਰਿਤ ਵੇਲੇ 4 ਤੋਂ 6 ਦਾ ਵੀ ਉੱਥੇ ਦੀਵਾਨ ਹੈ। ਸਾਰੀਆਂ ਸੰਗਤਾਂ ਨੇ ਦਰਸ਼ਨ ਦੇਣ ਦੀ ਕਿਰਪਾਲਤਾ ਕਰਨੀ। 23 ਤਰੀਕ ਰਾਤੀ ਸ਼ਨੀਵਾਰ, ਜੋ ਜਮਨਾ ਪਾਰ ਡੇਰਾ ਬਾਬਾ ਕਰਮ ਸਿੰਘ ਜੀ ਦਿੱਲੀ, ਉੱਥੇ ਸਮਾਗਮ ਨੇ 9 ਤੋਂ 10:30। ਐਤਵਾਰ ਦੁਪਹਿਰ ਤਕਰੀਬਨ 11:30 ਤੋਂ 1 ਵਜੇ, ਔਰ ਰਾਤ ਨੂੰ 9 ਤੋਂ 11 ਵਜੇ ਤੱਕ ਕਾਨਪੁਰ, ਉੱਥੇ ਸਮਾਗਮ ਨੇ। ਇਹ 3 ਦਿਨਾਂ ਦੇ ਸਮਾਗਮ ਜੋ ਵੱਖ-ਵੱਖ ਸ਼ਹਿਰਾਂ ਵਿੱਚ ਆ ਰਹੇ ਨੇ। ਮੈਂ ਸਭ ਨੂੰ ਬੇਨਤੀ ਕਰਾਂਗਾ, ਜਿਹੜੇ ਤੁਸੀਂ ਪਿਆਰ ਵਾਲੇ ਸੁਣਦੇ ਹੋ, ਹਰ ਜਗ੍ਹਾ ਤੇ ਹਾਜ਼ਰੀ ਭਰਿਓ। ਅਗਲੀ ਬੇਨਤੀ, 26 ਤਰੀਕ ਆ ਰਹੀ ਹੈ, ਸੰਪਟ ਪਾਠ ਅੱਜ ਪ੍ਰਾਰੰਭ ਹੋਏ ਨੇ, ਸੰਗਤਾਂ ਦਰਸ਼ਨ ਕਰ ਰਹੀਆਂ। 26 ਨੂੰ ਭੋਗ ਪੈਣੇ, 12 ਤੋਂ 2 ਸਮਾਗਮ, ਤੇ ਇੱਕ ਵਿਸ਼ੇਸ਼ ਚੀਜ਼ ਹੋਏਗੀ ਉਸ ਦਿਨ। ਉਹ ਕੀ? ਜਿਹੜੇ ਪਰਿਵਾਰਕ ਮੈਂਬਰ ਤੁਸੀਂ ਜ਼ਰੂਰ ਆਇਓ। 12 ਤੋਂ 2 ਕੀਰਤਨ, ਤੇ 2 ਵਜੇ ਜਿਹੜਾ ਬਾਬਾ ਦੀਪ ਸਿੰਘ ਜੀ ਗੁਰਮਤਿ ਗਿਆਨ ਸੰਗੀਤ ਅਕੈਡਮੀ ਬਣੀ ਹੈ ਨਾ, ਉਹਦੇ ਨਵੇਂ ਕਮਰਿਆਂ ਦੀ ਸ਼ੁਭ ਸ਼ੁਰੂਆਤ ਹੋਣੀ ਹੈ। ਨਵੇਂ ਕਮਰੇ ਬਣੇ ਨੇ,
ਜੋ ਸੰਗਤਾਂ ਕਿਣਕਾ ਕਿਣਕਾ ਦਿੰਦੀਆਂ ਨੇ, ਤਕਰੀਬਨ 50-55 ਲੱਖ ਲੱਗਿਆ ਉਹਦੇ ਉੱਤੇ। ਸਾਰੇ ਨਵੇਂ ਕਮਰੇ ਬਣ ਕੇ ਤਿਆਰ ਹੋ ਗਏ ਨੇ ਤੇ ਉਹ ਕਮਰਿਆਂ ਦੀ ਸ਼ੁਭ ਸ਼ੁਰੂਆਤ 2 ਵਜੇ ਭਾਈ ਸਾਹਿਬ ਜੀ ਵੀ ਆਉਣਗੇ, ਗੁਰਿਕਬਾਲ ਸਿੰਘ ਜੀ। ਤੇ ਸਭ ਨੂੰ ਮੈਂ ਬੇਨਤੀ ਕਰਾਂਗਾ, ਜਿਹੜੇ ਪਹੁੰਚ ਸਕਦੇ ਹੋਵੋ ਜ਼ਰੂਰ ਪਹੁੰਚੋ। 27 ਦਾ ਚੁਪਹਿਰਾ ਹੈ, ਸਵੇਰੇ 10 ਤੋਂ ਸ਼ਾਮੀ 4 ਵਜੇ ਤੱਕ। ਬਾਬਾ ਦੀਪ ਸਿੰਘ ਪ੍ਰਤੱਖ ਬਹਿੰਦੇ ਨੇ ਝੋਲੀਆਂ ਭਰਨ ਵਾਸਤੇ। ਜਿਹੜੀਆਂ ਸੰਗਤਾਂ ਰੂਟੀਨ ਮੁਤਾਬਕ ਪਹੁੰਚਦੀਆਂ, ਤੁਸੀਂ ਤੇ ਪਹੁੰਚਣਾ ਹੀ ਹੈ। 5-5 10-10 ਨੂੰ ਨਾਲ ਲੈ ਕੇ ਆਇਓ। ਔਰ ਜੋ ਵੀ ਤੁਸੀਂ ਕਹਿੰਦੇ ਹੋ ਨਾ, ਬਾਬਾ ਮੰਨਦਾ ਹੈ। ਆ ਕਿੰਨੀਆਂ ਭੈਣਾਂ ਇਹੋ ਜਿਹੀਆਂ ਬੈਠੀਆਂ, ਪ੍ਰਤੱਖ ਬਾਬਾ ਦੀਪ ਸਿੰਘ ਜੀ ਵਰਤੇ ਨੇ ਉਹਨਾਂ ਦੇ ਨਾਲ ਚੁਪਹਿਰਿਆਂ ਦੇ ਦੌਰਾਨ। ਤੇ ਮੈਂ ਸਭ ਨੂੰ ਬੇਨਤੀ ਕਰਦਾ, ਚੁਪਹਿਰੇ 'ਚ ਵੀ ਤੇ ਉਸ ਦਿਨ ਮੈਡੀਕਲ ਕੈਂਪ ਲੱਗਦਾ, ਫ੍ਰੀ ਮੈਡੀਕਲ ਕੈਂਪ। ਜੋ ਤੁਹਾਡਾ ਹਸਪਤਾਲ ਚੱਲ ਰਿਹਾ ਨਾ, ਬਾਬਾ ਦੀਪ ਸਿੰਘ ਹੈਲਥ ਕੇਅਰ ਚੈਰੀਟੇਬਲ ਹਸਪਤਾਲ, ਉਹਦੇ 'ਚ 20 ਰੁਪਈਆਂ ਦੀ ਉਦਾਂ ਪਰਚੀ ਹੈ, 2 ਦਿਨ ਦੀ ਦਵਾਈ ਹੁੰਦੀ। ਲੈਬੋਰਟਰੀ ਦੇ ਟੈਸਟ ਲਾਗਤ ਮੁੱਲ ਨਾਲ, ਡਿਜੀਟਲ ਐਕਸਰੇ 150 ਰੁਪਏ 'ਚ ਹੁੰਦਾ ਹੈ। ਔਰ ਜਿਹੜੀ ਦਵਾਈ ਬਾਜ਼ਾਰ 100 ਦੀ, ਉਸ ਦਿਨ ਉਹ ਹਸਪਤਾਲ ਦੇ ਵਿੱਚ 30 ਦੀ ਦਿੱਤੀ ਜਾਂਦੀ। ਪਰ ਮੈਡੀਕਲ ਕੈਂਪ ਦੇ ਦੌਰਾਨ 20 ਰੁਪਏ ਦੀ ਪਰਚੀ ਵੀ ਨਹੀਂ ਲੱਗਦੀ। ਲੈਬੋਰਟਰੀ ਦੇ ਟੈਸਟ ਵੀ ਫ੍ਰੀ ਹੁੰਦੇ ਨੇ, ਡਿਜੀਟਲ ਐਕਸਰੇ ਵੀ ਫ੍ਰੀ ਹੁੰਦਾ ਹੈ। ਔਰ 2 ਦਿਨ ਦੀ ਦਵਾਈ, ਕਿਸੇ ਗੱਲ ਦਾ ਕੋਈ ਚਾਰਜ ਨਹੀਂ ਕੀਤਾ ਜਾਂਦਾ ਜੋ ਜਿਸ ਦਿਨ ਫ੍ਰੀ ਮੈਡੀਕਲ ਕੈਂਪ ਲੱਗਦਾ ਹੈ। ਇਹ ਜਿੰਨੀਆਂ ਇੱਥੋਂ ਦੀਆਂ ਨੇੜੇ ਦੀਆਂ ਸੰਗਤਾਂ ਸੁਣਦੀਆਂ ਜਿਨ ਰਾਮ ਤੀਰਥ ਰੋਡ ਦੇ ਇਲਾਕੇ ਦੀਆਂ, ਆ ਕੇ ਲਾਭ ਲਿਆ ਕਰੋ ਡਾਕਟਰੀ ਸਹੂਲਤਾਂ ਤੋਂ। ਬਾਕੀ ਦਿਨਾਂ 'ਚ ਵੀ ਫ੍ਰੀ ਮੈਡੀਕਲ ਕੈਂਪ ਤੋਂ ਇਲਾਵਾ ਬਾਕੀ ਦਿਨਾਂ 'ਚ ਵੀ ਆ ਜਾਓ। ਹੁਣ ਫੁੱਲ ਬੋਡੀ ਟੈਸਟ ਮੰਨ ਲਓ 2500 ਰੁਪਇਆ ਬਾਹਰ ਲੱਗਦਾ, ਇੱਥੇ 500 ਲੱਗਦਾ। ਕਿੰਨਾ ਫਰਕ ਪੈ ਜਾਂਦਾ ਇਹ ਚੀਜ਼ ਦਾ। ਹੁਣ ਜਿਹੜਾ ਟੈਸਟ ਮੰਨ ਲਓ ਬਾਜ਼ਾਰ ਤੁਹਾਨੂੰ 500 ਦਾ ਹੋਣਾ ਹੈ, ਇੱਥੇ ਤੁਹਾਡਾ ਉਹੀ ਟੈਸਟ 70-80 ਰੁਪਏ ਦੇ ਵਿੱਚ ਹੋ ਜਾਣਾ ਹੈ। ਆ ਕੇ ਲਾਭ ਲਿਆ ਕਰੋ। ਮੈਂ ਸਾਰੀ ਸੰਗਤ ਨੂੰ ਬੇਨਤੀ ਕਰਦਾ, ਉਦਾਂ ਸਾਰੇ ਤੰਦਰੁਸਤ ਰਹਿਣ, ਪਰ ਸੁੱਖ ਦੁੱਖ ਤੇ ਸਰੀਰ ਦੇ ਨਾਲ ਚੱਲਦੇ ਹੀ ਨਹੀਂ। ਇਹ ਡਾਕਟਰੀ ਸਹੂਲਤਾਂ ਦਾ ਲਾਭ ਲਿਆ ਕਰੋ। ਮੈਂ ਇੱਕ ਗੱਲ ਕਹਿ ਕੇ ਫਿਰ ਸ਼ਬਦ ਪੜ੍ਹੀਏ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨਾ ਜੀ, ਧੰਨ ਬਾਬਾ ਦੀਪ ਸਿੰਘ ਜੀ। ਇਹ ਜਿਹੜੀ ਹੁਣ ਮੈਂ ਗੱਲ ਕਰਨ ਲੱਗਾ ਨਾ, 21 ਸਾਲ ਤੋਂ ਲੈ ਕੇ 60 ਸਾਲ ਦੀ ਉਮਰ ਤੱਕ ਜਿਹੜੇ ਬੱਚੇ ਜਿਹੜੇ ਕਮਾਉਣ ਦੇ ਵਿੱਚ ਵਿਅਸਤ ਰਹੇ ਨਾ, ਜਿਹੜੇ ਆਪਣੀ ਜੋ ਕਾਰੋਬਾਰ ਕਰਨ 'ਚ ਮਸਤ ਰਹੇ ਨੇ, ਕਮਾਉਣ ਦੇ ਵਿੱਚ ਵਿਅਸਤ ਰਹੇ ਨੇ, ਉਹਨਾਂ ਦੇ ਬਾਰੇ ਮੈਂ ਗੱਲ ਕਰਨ ਲੱਗਾ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਇਹ 21 ਸਾਲ ਤੋਂ ਲੈ ਕੇ 60 ਸਾਲ ਦੀ ਉਮਰ ਤੱਕ, ਇਹ ਧਿਆਨ ਨਾਲ ਸੁਣਿਓ, ਕਿਵੇਂ ਕੱਟਿਆ 21 ਤੋਂ 60 ਤੱਕ ਦਾ ਇਹ ਸਫ਼ਰ, ਪਤਾ ਹੀ ਨਹੀਂ ਚੱਲਿਆ। ਧਿਆਨ ਨਾਲ ਸੁਣਨਾ, ਬੜੀ ਪਿਆਰੀ ਗੱਲ ਹੈ। ਜਿੰਨੇ ਘਰਾਂ 'ਚ ਬੈਠੇ ਤੁਸੀਂ ਵੀ ਸੁਣਿਓ, ਕਿਵੇਂ ਕੱਟਿਆ 21 ਤੋਂ 60 ਸਾਲ ਤੱਕ ਦਾ ਇਹ ਸਫ਼ਰ, ਪਤਾ ਹੀ ਨਹੀਂ ਚੱਲਿਆ। ਕੀ ਪਾਇਆ, ਕੀ ਖੋਇਆ, ਕਿਉਂ ਖੋਇਆ, ਪਤਾ ਹੀ ਨਹੀਂ ਚੱਲਿਆ। ਆਖੋ ਵਾਹਿਗੁਰੂ ਜੀ। ਕੀ ਖਾਦਾ ਬੰਦੇ ਨੂੰ ਉਦੋਂ ਪਰਵਾਹ ਨਹੀਂ ਹੁੰਦੀ, ਕੰਮ ਵਿੱਚ ਬਿਜ਼ੀ ਵਿਅਸਤ। ਕੀ ਪਾਇਆ, ਕੀ ਖੋਇਆ, ਕਿਉਂ ਖੋਇਆ, ਪਤਾ ਹੀ ਨਹੀਂ ਚੱਲਿਆ। ਬੀਤਿਆ ਬਚਪਨ ਗਈ ਜਵਾਨੀ, ਬਚਪਨ ਕਿਵੇਂ ਬੀਤ ਜਾਂਦਾ ਪਤਾ ਨਹੀਂ ਲੱਗਦਾ। ਬੀਤਿਆ ਬਚਪਨ ਗਈ ਜਵਾਨੀ, ਕਦੋਂ ਆਇਆ ਬੁਢੇਪਾ, ਪਤਾ ਹੀ ਨਹੀਂ ਚੱਲਿਆ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਕੱਲ ਬੇਟੇ ਸੀ, ਇੱਕ ਟਾਈਮ ਤੇ ਅਸੀਂ ਬੱਚੇ ਸਾਂ, ਕਿਸੇ ਦੇ ਬੇਟੇ ਸਾਂ। ਕੱਲ ਬੇਟੇ ਸੀ, ਕਦੋਂ ਸਹੁਰੇ ਬਣ ਗਏ, ਪਤਾ ਹੀ ਨਹੀਂ ਚੱਲਿਆ। ਦੇਖੋ ਉਮਰ ਲੰਘਦੀ ਜਾ ਰਹੀ ਨਾ। ਸਤਿਗੁਰੂ ਕਹਿੰਦੇ 12 ਬਰਸ ਬਾਲਪਨ ਬੀਤੇ, 20 ਬਰਸ ਕਛ ਤਪ ਨਾ ਕੀਓ, 30 ਬਰਸ ਕਿਛ ਦੇਵ ਨਾ ਪੂਜਾ, ਫਿਰ ਪਛਤਾਨਾ ਬਿਰਧ ਭਇਓ। ਦਿਨ ਤੇ ਪਹਿਰ ਤੇ ਘੜੀਆਂ, ਆਪ ਘਟੈ ਤਨ ਛੀਚੈ। ਐ ਲੰਘਦਾ ਸਮਾਂ, ਪਤਾ ਵੀ ਨਹੀਂ ਲੱਗਦਾ। ਅਗਲੀ ਗੱਲ ਸੁਣਿਓ, ਕਹਿੰਦੇ ਕਦੋਂ ਪਾਪਾ ਸੀ, ਹਾਂਜੀ ਕਦੀ ਪਾਪਾ ਸੀ, ਕਦੋਂ ਨਾਨੂ ਬਣ ਗਏ, ਪਤਾ ਹੀ ਨਹੀਂ ਚੱਲਿਆ। ਆਖੋ ਧੰਨ ਗੁਰੂ ਰਾਮਦਾਸ ਜੀ। 21 ਸਾਲ ਤੋਂ ਲੈ ਕੇ 60 ਸਾਲ ਦੀ ਉਮਰ ਜਿਨ੍ਹਾਂ ਨੇ ਲੰਘਾ ਦਿੱਤੀ ਹੈ ਨਾ, ਸੁਣਨਾ ਇਹ ਧਿਆਨ ਨਾਲ ਖਾਸ ਕਰਕੇ। ਕਹਿੰਦੇ ਕੋਈ ਕਹਿੰਦਾ ਇਹ ਸਠਿਆ ਗਏ ਨੇ, ਆਮ ਤੌਰ ਤੇ ਕਹਿੰਦੇ ਨੇ ਬੁੱਢਾ ਹੋ ਗਿਆ, ਸਠਿਆ ਗਿਆ, ਇਹਨੂੰ ਪਤਾ ਨਹੀਂ ਲੱਗਦਾ ਗੱਲ ਦਾ। ਕੋਈ ਕਹਿੰਦਾ ਸਠਿਆ ਗਏ, ਕੋਈ ਕਹਿੰਦਾ ਛਾ ਗਏ,
की सच है दोवें गल्लां च। कोई कहंदा सठिया गए, कोई कहंदा छा गए, की सच है पता ही नहीं चलिया। आखो धन गुरु रामदास जी। गुरु रामदास जी। पहले मां बाप दी चली, साडे उत्ते मां बाप दा रोप, मां बाप दा हुक्म चलिया। पहले मां बाप दी चली, फिर पत्नी दी चली, फिर बच्चियां दी चली, अपनी कदों चली पता ही नहीं चलिया। आखो धन गुरु रामदास जी। धन गुरु रामदास जी। वोटी कहंदी हुण ते समझ जाओ, वोटी कहंदी हुण ते समझ जाओ, की समझा क्या ना समझा, ना जाने की पता ही नहीं चलिया। जी की समझा की ना समझा, ना जाने की पता ही नहीं चलिया। दिल कहंदा हले जवान आ मैं, दिल कहंदा हले जवान आ मैं, उमर कहंदी नादान हां मैं, उमर बढ़ती जा रही। दिल कहंदा जवान हां मैं, उमर कहंदी नादान हां मैं, बस इसे चक्कर विच कदों गोडे घस गए पता ही नहीं चलिया। आखो धन गुरु रामदास जी। धन गुरु रामदास जी। प्यार ना लखो धन बाबा दीप सिंह जी। अखीर ते पता की कहंदा, कहंदा जी भर के जी लै प्यारिया, फिर ना कमी मैनू पता ही नहीं चलिया। जी भर के जियो, जेड़ा समा जा रहा ना इनू जी भर के जियो, आनंद लिया करो इस समय दा। मैं कीर्तन करदा ना मैनू बड़ा आनंद आउंदा, इस समय नू मैं जीउना वा, इस समय नू मैं जी रहा, कट नहीं रहा, टाइम पास नहीं कर रहा, इस समय नू मैं जी रहा। तुसी कीर्तन सुन रहे हो ना, इस समय नू जीवो, आनंद लो पूरा, फिर पछतावे तो बिना हथ नहीं लगना कुछ। हुण मैं वाजा मार मार के रोज कहना ना, जुड़ो जुड़ो जुड़ो, 3 तो 4 दा समा अपना समझो ही ना, गुरु दा समझो, इनू जी भर के जीवो। मैं कहना इहो जिहा समय, इसे समय दे करके ही प्यारिओ बाकी दे समय दे विच तुहाडे विल पावर भर जानी है। समय नू जीवो, कटो ना समा। कटदे ते बड़े लोग ने, पर समय नू जीवो जी भर के। बच्चियां नाल बैठे हो ना, जीवो समा, टाइम पास ना करो। ये गल करनी पैनी बच्चियां नाल, इन्हां दी सुननी इदां नहीं। हुण पाठ करन बह गए हो ना, बस उस समय नू जीवो, अगे पिछे की चिंता है ही कोई नहीं उस समय, बस बाबा है तो तू है, और कोई है ही नहीं। परिवारक मैंबरां नाल बैठा है ना, समय नू जी, टाइम पास ना कर, समय नू कट ना, टाइम पास ना कर, समय दा आनंद लै, समय नू जी। जे इस समय नू तू जीवेगा नहीं ना, ते फिर प्यारिया एक वक्त इहो जिहा आउणा है, तू कहना है पता नहीं ये समा कदों गुजर गया, पता ही नहीं चलिया। समा कदों लंघ जाना पता ही नहीं चलता। ये मेरी बेनती है, हर समय का आनंद लो, हर समय तो लाभ उठाओ, हर समय तो प्यारिओ फायदा चको। जी भर के जी लै प्यारिया अपनी जिंदगी, फिर ना कहीं मैनू पता ही नहीं चलिया। आखो धन गुरु रामदास जी। धन गुरु रामदास जी। प्यार ना लाखो धन बाबा दीप सिंह जी। एक गल मैं होर करनी सी, पर वो बाद चों करदे हैं। आओ शब्द पढ़िए गुरु गोबिंद सिंह बापू जी दी ये बाणी। सारी संगत प्यार दे विच पिता जी नूं कहो, पिता जी असीं तुहाडे चरणां दे विच बैठे हां ते तुसीं असीसां दिओ सानूं। हम बैठे तुम देहो असीसा, तुम राजा राजान के ईसा। सारी संगत प्यार नाल करियो कृपा जी। तुम देहो असीसा, तुम देहो असीसा, हम बैठे तुम देहो असीसा। मंगो तुम देहो असीसा, तुम देहो असीसा,
हम बैठे तुम दे हो असीसा, तुम दे हो असीसा, तुम देहो असीसा। हम बैठे तुम दे हो असीसा। तुम राजा राजन के ईसा, तुम राजा राजन के ईसा, तुम राजा राजन के ईसा, तुम दे हो असीसा, तुम दे हो असीसा। हम बैठे तुम दे हो असीसा, मंगो तुम दे हो असीसा, सारे तुम दे हो असीसा। हम बैठे तुम दे हो असीसा। धन गुरु रामदास जी, धन गुरु रामदास जी, प्यार न लखन जी, धन बाबा दीप सिंह जी, धन खंडे वालिया। हमरी वैना परे तुए दीठा, हमरी आए परे नहीं पीठा, झूठ कयो जिन तो है सुनाई, महाराज राजन के राई, महाराज राजन के राई। पढ़ो तुम दे हो असीसा, तुम दे हो असीसा। हम बैठे तुम दे हो असीसा, तुम दे हो असीसा। बोलो तुम दे हो असीसा। हम बैठे तुम दे हो असीसा। धन गुरु रामदास जी, धन गुरु रामदास जी, प्यार न लखन जी, धन बाबा दीप सिंह जी, धन खंडे वाले सबनू असीसा दियो जी, सब ते मेरा करो।
महाराज राजन के राजा, महाराज राजन के राजा, नायक अखल तरण सिर ताजा, नायक अखल तरण सिर ताजा, तुम दे हो असीसा, तुम दे हो असीसा, हम बैठे तुम दे हो असीसा, सारे तुम दे हो असीसा, तुम दे हो असीसा, हम बैठे तुम दे हो असीसा, तुम राजा राजन के ईसा, 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 तुम दे हो असीसा, तुम दे हो असीसा, हम बैठे तुम दे हो असीसा, मंगो दे हो असीसा, तुम दे हो असीसा, हम बैठे तुम दे हो असीसा, जिस सिमरत सब किल विखना से, पितरी होए उधारो, सो हर हर तुम सद ही जापो, जाका अंत न पारो, पूता माता की आसीस, पूता माता की आसीस, निमक न बिसरो तुमको हरे हरे, सदा पजो जगदीश, सतगुर तुमको होए दयाला, बोलो सतगुर तुमको होए दयाला, सतगुर तुमको होए दयाला, संत संग तेरी प्रीत, संत संग तेरी प्रीत, कापण पत परमेसर राखी, भोजन कीर्तन नीत, अमृत पीवो सदा चिर जीवो, हर सिमरत अनंत अनंता, रंग तमाशा पूरन आसा, कब है न व्यापे चिंता, पवर तुम्हारा ये हो मन हो, हर चरणा हो कौला, नानक दास उन संग लपटाया, ज्यों
चात्रिक मौला पोता माता की आशीष, पोता माता की आशीष। तुम दे हो असीसा, तुम दे हो असीसा। हम बैठे तुम दे हो असीसा, दे हो असीसा। तुम दे हो असीसा। हम बैठे तुम दे हो असीसा। तुम हो सब राजन के राजा, तुम हो सब राजन के, बोलो तुम हो सब राजन के राजा, तुम हो सब राजन के राजा। राजन के राजा महाराजन के महाराजा, स्वराज छोड़िया दूर चकाव त्याई है। तुम हो सब राजन के राजा, तुम हो सब राजन के राजा। राजा ने राज पाना न पान, देवा ने देव उपमा महान। तुम हो सब राजन के राजा, तुम हो सब राजन के राजा। रामदास जी, गुरु 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 रामदास जी। राज जोग तखत दियन गुरु रामदास। तुम हो सब राजन के राजा, तुम हो सब राजन के राजा। तुम हो सब राजन के राजा। तुम हो सब राजन के राजा। आपे आप गरीब निवाजा, गरीब निवाजा, आपे आप गरीब निवाजा। गरीब निवाजा। तुम हो सब राजन के राजा, तुम हो सब राजन के राजा। जी तुम हो सब राजन के राजा। तुम हो सब राजन के राजा। तुम हो, तुम हो, तुम हो, तुम हो। गुरु रामदास जी, गुरु रामदास जी, गुरु रामदास जी, गुरु रामदास जी। तुम हो, तुम हो, तुम हो, तुम हो, बोलो तुम हो, तुम हो, तुम हो, तुम हो, तुम हो, जी तुम हो, तुम हो, तुम हो। पूरन ताल खटाया अमृत सर विच जोत जगावे। बैठा सोडी पातशाह रामदास सतगुरु कहावे। तुम हो, तुम हो, तुम हो, जी तुम हो, तुम हो, तुम हो, जी तुम हो सब राजन के राजा। तुम हो सब राजन के राजा। आपे आप गरीब निवाजा, आपे आप गरीब निवाजा। दास जान कर कृपा करो मोहे। हार परा मैं आन द्वार तो है।
अपना जान करो प्रतपारा, तुम साहिब मैं किंकर ठारा। दास जान दे हाथी उबारो, हमरे सब बैरियन संगारो, हमरे सब बैरियन संगारो। तुम देहो असीसा, देहो असीसा, हम बैठे तुम देहो असीसा, तुम देहो असीसा, तुम देहो असीसा, हम बैठे तुम देहो असीसा। तुम राजा बोलो जी, तुम राजा गज के बोलो जी, तुम राजा सारे जी, तुम राजा राजन के ईसा, तुम राजा राजन के ईसा, तुम राजा राजन के ईसा। तुम देहो असीसा, तुम देहो असीसा, हम बैठे तुम देहो असीसा, देहो असीसा, तुम देहो असीसा, हम बैठे तुम देहो असीसा। गुरु रामदास जी, धन गुरु रामदास जी, धन गुरु रामदास जी, बाबा दीप सिंह 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 जी। वाहेगुरु 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 सारे गुरु वाहेगुरु 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 सारे वाहेगुरु 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 मंगो असीसा गुरु जी कोलों वाहेगुरु
असीसा तुम दे हो असीसा, हम बैठे तुम दे हो असीसा। बोलो जी तुम दे हो असीसा, तुम दे हो असीसा, हम बैठे तुम दे हो असीसा। बोले सो निहाल सत श्री अकाल। सत श्री अकाल। एक प्रेमी ने मैनू मैसेज भेजिया, कहंदा कल रात मैं एक सुपना वेखिया कि मेरी मौत हो गई। गल सुनियो ध्यान नाल। कहंदा कोई जीवन विच पता नहीं चंगे कर्म कीते, धर्म राज दे सामने जदों मेरी पेशी होई ते उन्हें हुक्म लाया इनू स्वर्गां च लै जाओ। सुपना वेख रहा। कहंदे जदों मैं स्वर्ग लोक दे विच गया, उथों दे देवी देवतियां ने मेरा बड़ा सत्कार कीता ते मेरे हत्थ दे विच ना एक बैग सी। सारे पुछण लग पे तुहाडे हत्थ विच काहदा बैग है? ते मैं कहा इस बैग दे विच मेरे जीवन भर दी कमाई है 5 करोड़ रुपया। मैं सारे जीवन दे विच 5 करोड़ कमाया, ये बैग दे विच मैं पा के लिआया। ते कहंदे उन्होंने एक लॉकर दा नंबर दस्सिया, चाबी दित्ती, बई आ बैग वो लॉकर दे विच रख दे। सुपना वेख रहा बंदा। कहंदे जदों मैं अपना बैग उस लॉकर दे विच रखिया, एक मैनू बकायदा कमरा दिता। ते कहंदे जदों मैं कमरे च थोड़ा समा आराम कीता ना, बाद विच मेरे मन च आया मार्केट दे विच जावां कुछ लै आवां। कहंदे जदों मैं अपने बैग दे विचों कुछ रुपये कड्ढे, मार्केट विच गया मैं शॉपिंग करन वास्ते। बड़ियां चंगियां चंगियां चीज़ां वेख के मेरा दिल कीता ये चीज़ां नूं मैं खरीदां। ते वो चीज़ां मैं अपनी टोकरी दे विच पा लईआं। शॉपिंग मॉल दे विच टोकरी हुंदी ना, कहंदा ओहदे च मैं टोकरी दे विच पा लईआं चीज़ां। ते कहंदे बैग दे विचों मैं नोट कढ के ले आया सां। मेरी जेब दे विच करारे करारे नोट पए सी। कहंदा मैं वो नोट कढे ते शॉपिंग मॉल दे ना मैनेजर नूं वो नोट दिते। ते जदों उस मैनेजर ने नोट तके ना, ते मेरे वल इशारा करके कहंदा प्यारिया ये करंसी इत्थे नहीं चलदी। आखो वाहिगुरू जी, वाहिगुरू जी। ये करंसी इत्थे नहीं चलदी। कहंदा मैं बड़ा हैरान। कहंदा मैं वापस गया ते जेड़ा वड्डा राजा ना इंदर ओनू जाके कहा कि बई तुहाडे बंदे किहो जे ने? मैं उन्हां कोलों चीज़ां खरीदियां ने, उन्होंने चीज़ां मैनू दित्तियां नहीं, मैं जद कि वो चीज़ां दे पैसे भी दे रहा सा, रुपये भी दे रहा सा। वो कहंदे जी ये करंसी इत्थे नहीं चलदी। ते उस वेले सुपने दे विच कहंदा मैं वेखिया इंदर ने मुस्कुरा के पता की कहा, कहंदा तू किहो जिहा व्यापारी है, तेनू इना भी नहीं पता लगदा कि जेड़ी तुहाडे देश दी करंसी है ना, बिल्कुल गुआंढी देश भी होवे ओदे च भी नहीं चलदी। हिंदुस्तान दी करंसी पाकिस्तान च भी नहीं चलेगी, श्रीलंका च भी नहीं चलेगी, बांग्लादेश च भी नहीं चलेगी, अमरीका कनेडा दी तो गल ही वखरी होगी। कहंदा जेड़ी एक देश दी करंसी है ना, वो गुआंढी देश च भी नहीं चलदी। ते तू अपने देश दी करंसी स्वर्ग लोग विच चलाउण दी मूर्खता कर रहे हैं। आखो वाहिगुरू जी, धन गुरु रामदास जी, धन गुरु रामदास जी। कहंदे जदों ये चीज मैं सुनी ते मेरा मन बड़ा उदास होया। ते उस वेले मैं दहाड़ा मार के रोना शुरू करता ते परमेश्वर दे अगे अरदास कीती, हे परमेश्वर की हो गया? ये की बनी मेरे नाल गल? मैं दिन रात मेहनत करके पैसा कमाया,
ना भुख वेखी, ना प्यास, ना दिन ना रात, हर वेले पैसा कमाया। पैसा कमाउण दे चक्कर च मैं मापियां दी सेवा करनी भी भुल गया। आखो वाहिगुरू जी। पैसा कमाउण दे चक्कर दे विच बच्चियां दी परवरिश भी मैं सही ढंग नाल नहीं कीती। पैसा कमाउण दे चक्कर विच अपने परिवार, अपनी पत्नी दी सेहत दे तरफ भी मैं ध्यान नहीं दिता। पैसा कमाया पर रिश्तेदार, भाई बंद, परिवार, यार दोस्त, किसे नाल भी मैं हमदर्दी नहीं कमाई। आखो वाहिगुरू जी। वाहिगुरू जी। पैसा कमाया पर ये रिश्ते सारे मैं कमा नहीं पाया। जीवन भर हाय पैसा, हाय पैसा, बस आही मैं करदा रहा। ना चैन नाल सुता, ना मैं चैन नाल खादा, बस जिंदगी भर पैसा ही कमाया ते ये सारा कुछ व्यर्थ गया। इस स्वर्ग लोक दे विच एक करंसी चली नहीं मेरी। आखो वाहिगुरू जी। वाहिगुरू जी। हे ईश्वर, हे परमात्मा, दस हुण मैं की करा। ते उस वेले इंद्र पता की कहंदा, सुपना वेख रहा बंदा, कहंदा रोण नाल कुछ हासिल होण वाला नहीं। जेड़े जेड़े लोकां ने इत्थे पैसे कमाए ने ना दुनिया दे विच, जिन्हां ने पैसे कमाए, पैसे इत्थे लियांदे ने, उन्हां दे सारे लियांदे होए पैसे इत्थे रद्दी दे समान हो गए ने। तू ते 5 करोड़ लिआया, कई 5-5 हज़ार करोड़ वाले भी इत्थे आए ने, 50-50 हज़ार करोड़ वाले भी इत्थे आए ने, पर किसे दे भी कमाए होए पैसे, धन दौलत इत्थे कम नहीं आई। इत्थे उन्हां दी करंसी नहीं चल पाई। ते कहंदा मैं इंद्र कोलों पुछया, फिर दस इत्थे किहड़ी करंसी चलदी है? ते अगों जवाब मिलिया, धरती दे उत्ते जे तू कोई चंगे कर्म कीते ने ना, किसे दुखियारे दी मदद कीती है, किसे रोंदे होए नू जे हसाया, जे किसे लोड़मंद बच्चे नू पढ़ाया, जे किसे गरीब दी दवाई दा तू साधन बनया, कहंदे इत्थे करंसी चलदी है सिर्फ असीसां दी। आखो वाहिगुरू जी। सत श्री अकाल। सत श्री अकाल। जे तू किसे बेसहारा दा सहारा बनया है, जे तू किसे अपंग नू साइकिल खरीद के दे दिती है, जे किसे विधवा बीबी नू तू राशन दे दिता है, इस जगह दे उत्ते ते एहो जे पुण्य कर्मां दी करंसी चलदी। आखो वाहिगुरू जी। वाहिगुरू जी। धन गुरु रामदास जी। धन गुरु रामदास जी। कहंदे एहो जे पुण्य करन वालियां नू एक एहो जिहा क्रेडिट कार्ड मिल जांदा है, जेड़ा क्रेडिट कार्ड मरण तो बाद भी फिर काम आउंदा है। एहो जे पुण्य कमाउण वालियां नू एहो जिहा क्रेडिट कार्ड मिलदा है। ते उस वेले कहंदा मैं पुकार के परमेश्वर नू कहा, परमेश्वर मैं सारा जीवन व्यर्थ ही गवा दिता, व्यर्थ ही गवा दिता। ते कहंदा जदों मैं परमेश्वर दे अगे गिड़गिड़ाया ना, ते उस वेले परमेश्वर ने कहा जा तेनू एक मौका होर दिता, जेड़ी असली करंसी है ना ओनू कमा के फिर इत्थे आ। कहंदे जदों आ चीज होई ना, एकदम मेरी नींद खुली। जदों मेरी नींद खुली ना, कहंदे उसे वेले मैं अपने अंदर ये प्रण कर लिया, हुण मैं ओ दौलत कमाउणी है जेड़ी उत्थे चलेगी। हुण मैं ओ दौलत कमाऊंगा जेड़ी उत्थे चलेगी। ये मेरी बेनती है प्यारेओ, मैं ये नहीं कहंदा माया कमाओ ना, माया कमाउण दी लोड़ है, कमाउणी है, पर इहो जी माया ना कमायो जिहदे विच लोकां दीयां बद असीसां शामिल होण। इहो जी ना कमायो। माया कमाउण दी लोड़ है, हर काम लई सानू माया चाहिदी है, पर धोखे करके ना कमायो। गल बस इन्नी है। ते जे माया आ रही है ना, वो माया दे नाल जिथे घर चला, जिथे आउण वाले फ्यूचर लई माया तू जोड़ के रख, उथे ओ माया दे नाल भले काम भी कर। जदों भले काम करेगा ना, जदों लोड़मंदां दीयां सीसां लएगा ना, एक क्रेडिट कार्ड फिर दरगाह विच काम आउणा है। तो गुरु कृपा करे। तां असीं मंग रहे मालक जी, असीं तुहाडे चरणां 'च बैठे असीसां दिओ, क्योंकि ये असीसां दा क्रेडिट कार्ड
ਕੱਲਾ ਉੱਥੇ ਨਹੀਂ, ਇੱਥੇ ਵੀ ਕੰਮ ਹੁੰਦਾ ਬੜਾ, ਇੱਥੇ ਵੀ। ਕਈ ਵਾਰੀ ਅਸੀਂ ਆਮ ਤੌਰ ਤੇ ਕਹਿੰਦੇ ਜੀ ਗੱਡੀ ਜਾ ਰਹੀ ਸੀ, ਵੱਜ ਗਈ ਗੱਡੀ ਦਾ ਰਿਹਾ ਕੱਖ ਨਹੀਂ, ਪਰ ਸਾਨੂੰ ਤੇ ਕੁਝ ਹੋਇਆ ਨਹੀਂ। ਉਹ ਸੀਸਾਂ ਦਾ ਕ੍ਰੈਡਿਟ ਕਾਰਡ ਉਸ ਵੇਲੇ ਕੰਮ ਆ ਗਿਆ। ਆਖੋ ਧੰਨ ਗੁਰੂ ਰਾਮਦਾਸ ਜੀ। ਇਹ ਮੇਰੀ ਬੇਨਤੀ, ਜਿੰਨਾ ਵੀ ਹੋ ਸਕੇ ਉਹ ਕਰੰਸੀ ਕਮਾਓ ਜਿਹੜੀ ਪਰਲੋਕ ਵਿੱਚ ਕੰਮ ਆਵੇ। ਕੀਰਤਨ ਦੀ ਸਮਾਪਤੀ, ਪਿਆਰ ਨਾਲ ਸਾਰੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।